ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਫਰਾਂਸ ਦੇ ਵਿੱਚ ਟੈਲੀਗ੍ਰਾਮ ਦਾ ਜਿਹੜਾ ਸੀਈਓ ਆ ਪਾਵਲ ਡਰੋਪ ਉਸ ਨੂੰ ਅਰੈਸਟ ਕਰ ਲਿਆ ਗਿਆ ਹੈਗਾ। ਰਸ਼ੀਅਨ ਬੋਰਨ ਫਾਊਂਡਰ ਜਿਹੜਾ ਮੈਸੇਜਿੰਗ ਐਪ ਟੈਲੀਗ੍ਰਾਮ ਦਾ ਸੀਈਓ ਹੈਗਾ, ਇਹਦੇ ਕੋਲ ਫਰਾਂਸ ਦੀ ਵੀ ਜਿਹੜੀ ਹੈਗੀ ਆ ਸਿਟੀਜ਼ਨਸ਼ਿਪ ਹੈਗੀ ਆ ਤੇ ਇੱਕ ਹੋਰ ਮੁਲਕ ਦੀ ਵੀ ਹੈਗੀ ਆ। ਇਸ ਸਬੰਧ ਦੇ ਵਿੱਚ ਫਰਾਂਸ ਦੇ ਜਿਹੜੇ ਪ੍ਰੈਜ਼ੀਡੈਂਟ ਆ ਮੈਕਰੋਨ, ਉਹਨਾਂ ਨੇ ਐਕਸ ਦੇ ਉੱਤੇ ਸਟੇਟਮੈਂਟ ਜਾਰੀ ਕੀਤੀ ਆ ਵੀ ਗਵਰਨਮੈਂਟ ਇਹਦੇ ਵਿੱਚ ਇਨਵੋਲਵ ਨਹੀਂ ਹੈਗੀ। 2 ਦਿਨ ਹੋ ਗਏ ਆਲਰੇਡੀ ਲੀ ਬੋਰਗੇਟ 에ਅਰਪੋਰਟ ਜੋ ਆਊਟਸਾਈਡ ਪੈਰਿਸ ਹੈਗਾ, ਉੱਥੇ ਉਹਨਾਂ ਨੂੰ ਜਿਹੜਾ ਹੈ ਉਹਦੇ ਪ੍ਰਾਈਵੇਟ ਜੈਟ ਜੋ ਐਜ਼ਰਬਾਈਜਾਨ ਤੋਂ ਆਇਆ ਸੀ, ਉੱਥੋਂ ਅਰੈਸਟ ਕੀਤਾ ਗਿਆ ਹੈਗਾ। ਸਰੋਤਿਆਂ ਨੂੰ ਇਹ ਦੱਸਦੀ ਜਾਈਏ ਜਿਹੜਾ ਟੈਲੀਗ੍ਰਾਮ ਦਾ ਸੀਈਓ ਪਾਵਲ ਦੁਰਬ ਹੈਗਾ, ਇਹ ਆਲਮੋਸਟ ਸਿਮਿਲਰ ਟੂ ਜਿਹੜਾ ਮੈਟਾ ਫੇਸਬੁੱਕ ਦਾ ਹੈਗਾ ਸੀਈਓ, ਉਹਦੇ ਬਰਾਬਰ ਹੀ ਹੈਗਾ ਆ ਜੇ ਦੇਖਿਆ ਜਾਵੇ। ਬਿਲੀਅਨਰ ਬੰਦਾ ਆ। ਤੇ ਇਹਦੇ ਤੇ ਚਾਰजेस ਇਹ ਲਾਏ ਗਏ ਆ ਵੀ ਪਿਛਲੇ ਦਿਨਾਂ ਦੇ ਵਿੱਚ ਜਦੋਂ ਫਰਾਂਸ 'ਚ ਸਾਰਾ ਕੁਝ ਚੱਲ ਰਿਹਾ ਸੀ, ਪ੍ਰੋਟੈਸਟ ਵਗੈਰਾ ਵੀ ਚੱਲ ਰਹੇ ਸੀ, ਤੇ ਕਈ ਜਿਹੜੇ ਇਸ ਨੇ ਅਲਾਓ ਕੀਤੇ ਜਿਹੜੇ ਮੈਸੇਜ ਲੋਕਾਂ ਵੱਲੋਂ ਜਾਣੇ, ਜਿਹਦੇ ਵਿੱਚ ਜਿਹੜੇ ਕੁਝ ਕ੍ਰਿਮੀਨਲ ਸੀ ਜਾਂ ਕੋਈ ਥ੍ਰੈਟ ਵਾਲੇ ਸੀ ਜਾਂ ਇਦਾਂ ਦੇ ਕਿਸੇ ਨੂੰ ਉਕਸਾਉਣ ਵਾਲੇ ਸੀਗੇ। ਸੋ ਇਹ ਜਿਹੜੀ ਚਾਰजेस ਆ ਉਹਦੇ ਉੱਤੇ ਲਾਏ ਗਏ ਹੈਗੇ ਆ। ਪਰ ਅਮਰੀਕਾ ਦੇ ਵਿੱਚ ਬਹੁਤ ਸਾਰੇ ਜਿਹੜੇ ਸੀਈਓਜ਼ ਆ, ਖਾਸ ਕਰਕੇ ਸੋਸ਼ਲ ਮੀਡੀਆ ਕੰਪਨੀ ਦੇ, ਜਿਨ੍ਹਾਂ ਚੋਂ ਐਲੋਨ ਮਸਕ ਵੀ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਇਹ ਧੱਕਾ ਹੈਗਾ ਫਰੀडम ਆਫ ਐਕਸਪ੍ਰੈਸ਼ਨ ਦਾ, ਤੇ ਇਹ ਕੱਲ ਨੂੰ ਉਸ ਨੂੰ ਵੀ ਅਰੈਸਟ ਕਰ ਸਕਦੇ ਆ ਜਾਂ ਕਿਸੇ ਹੋਰ ਕੰਪਨੀ ਨੂੰ ਵੀ, ਜਿਹੜੇ ਕੰਪਨੀ ਦਾ ਸੀਈਓ ਆ ਉਸ ਨੂੰ ਵੀ ਅਰੈਸਟ ਕੀਤਾ ਜਾ ਸਕਦਾ ਹੈਗਾ। ਜੀ ਬਿਲਕੁਲ। ਪਾਵਲ ਜਿਹੜਾ ਹੈਗਾ ਆ, ਇਸ ਨੂੰ ਲੈ ਕੇ ਹੁਣ ਮੈਕਰੋਨ ਹੁਣੀ ਤਾਂ ਇਹੀ ਕਹੀ ਜਾਂਦੇ ਆ ਵੀ ਪਿੱਛੇ ਕੋਈ ਪੋਲੀਟੀਕਲ ਮੋਟਿਵ ਨਹੀਂ ਹੈਗਾ, ਤੇ ਕਹਿੰਦੇ ਵੀ ਸਾਡੀ ਸਰਕਾਰ ਇਸ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਨਹੀਂ ਸੀਗੀ। ਫਰਾਂਸ ਦੇ ਪ੍ਰੈਜ਼ੀਡੈਂਟ ਨੇ ਕਿਹਾ ਵੀ ਜਿਹੜੀ ਫਾਲਸ ਇਨਫੋਰਮੇਸ਼ਨ ਉਸ ਦੇ ਬਾਬਤ ਜਿਹੜੀ ਉਹ ਆ ਰਹੀ ਆ, ਉਹ ਟੋਟਲੀ ਗਲਤ ਆ। ਉਸ ਦੀ ਉਹਨਾਂ ਨੇ ਨਿੰਦਾ ਜਿਹੜੀ ਉਹ ਕੀਤੀ ਆ। ਸੋ ਕਹਿੰਦੇ ਵੀ ਇਸ ਟਾਈਮ ਇਨਵੈਸਟੀਗੇਸ਼ਨ ਇੱਕ ਅਣਪਛਾਤੇ ਬੰਦੇ ਦੇ ਉਲਟ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈਗੀ ਆ। ਇਹ ਕਹਿੰਦੇ ਵੀ ਪੁਲਿਸ ਕਸਟਡੀ ਦੇ ਵਿੱਚ ਅਜੇ ਵੀ ਇਸ ਨੂੰ ਰੱਖਿਆ ਗਿਆ ਆ। ਉਹ ਦੱਸਦੇ ਜਾਈਏ ਹਰਜੋਤ ਸਿੰਘ ਜੀ ਵੀ ਟੈਲੀਗ੍ਰਾਮ ਇੱਕ ਅਜਿਹਾ ਸਾਧਨ ਬਣ ਗਿਆ ਸੀ ਦੁਨੀਆ ਦੇ ਵਿੱਚ, ਜਦੋਂ ਵਟਸਐਪ ਦਾ ਵੀ ਰੌਲਾ ਪਿਆ, ਵਟਸਐਪ ਤੁਹਾਡਾ ਡਾਟਾ ਅੱਗੇ ਦੇ ਸਕਦਾ ਆ ਇਸ ਨੂੰ ਲੈ ਕੇ। ਹੁਣ ਜਦੋਂ ਲੜਾਈਆਂ ਲੱਗੀਆਂ ਆ, ਯੂਕਰੇਨ ਹੋ ਗਿਆ, ਚਾਹੇ ਹੋਰ ਥਾਵਾਂ ਦੇ ਉੱਤੇ ਆ, ਉੱਥੇ ਟੈਲੀਗ੍ਰਾਮ ਨੇ ਜਿਹੜਾ ਖੁੱਲ੍ਹ ਕੇ ਲੋਕਾਂ ਨੂੰ ਇੱਕ ਦੂਜੇ ਦੇ ਨਾਲ ਮੈਸੇਜ ਕਰਨ ਦੀ ਜਿਹੜੀ ਆ ਉਹ ਇਜਾਜ਼ਤ ਦਿੱਤੀ। ਸਰਕਾਰਾਂ ਦੀ ਪਹੁੰਚ ਤੋਂ ਕਿਤੇ ਨਾ ਕਿਤੇ ਉਹ ਬਾਹਰ ਰਿਹਾ ਹੈਗਾ। ਕੀ ਇਹਦੀ ਬਾਹ ਮਰੋੜ ਕੇ ਇਸ ਦੇ ਡਾਟਾਬੇਸ ਦੇ ਉੱਤੇ, ਲੋਕਾਂ ਦੇ ਉੱਤੇ, ਜਾਂ ਇਹਦੇ ਵਿੱਚ ਜਿਹੜੀ ਚੈਟ ਹੋ ਰਹੀ ਆ ਉਸ ਦੇ ਉੱਤੇ ਇਹ ਨਜ਼ਰਸਾਨੀ ਕਰਨ ਦੀ ਕੋਸ਼ਿਸ਼ ਕਰ ਰਹੇ ਆ? ਇਹ ਜਿਹੜੀ ਹੁਣ ਦੇਖਣ ਵਾਲੀ ਗੱਲ ਰਹੇਗੀ। ਇਸ ਟਾਈਮ 1 ਬਿਲੀਅਨ ਤੋਂ ਵੱਧ ਲੋਕ ਜਿਹੜੇ ਆ ਟੈਲੀਗ੍ਰਾਮ ਨੂੰ ਯੂਜ਼ ਕਰਦੇ ਹੈਗੇ ਆ। ਪੈਲੇਵ ਦੇ ਅਰੈਸਟ ਦਾ ਐਲੋਨ ਮਸਕ ਨੇ, ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਹੀ ਆ ਵੀ ਕਾਫੀ ਵਿਰੋਧ ਉਹਨਾਂ ਵੱਲੋਂ ਕੀਤਾ ਗਿਆ ਆ। ਰਸ਼ੀਆ ਦਾ ਮਾਰਕ ਜ਼ਕਰਬਰਗ ਉਸਨੂੰ ਕਿਹਾ ਜਾਂਦਾ, 39 ਸਾਲਾਂ ਦਾ ਬਿਲੀਅਨਰ, ਜਿਹਦੀ ਫੋਰਬਸ ਮੈਗਜ਼ੀਨ ਨੇ $15.5 ਬਿਲੀਅਨ ਦੀ ਜਿਹੜੀ ਆ ਐਸਟੀਮੇਟਡ ਜਿਹੜੀ ਉਹਦੀ ਇਨਕਮ ਆ ਉਹ ਦੱਸੀ ਹੈਗੀ ਆ। ਕਹਿੰਦੇ ਭਈ ਟੈਲੀਗ੍ਰਾਮ ਨੇ ਇਹ ਕਿਹਾ ਆ ਵੀ ਜੋ ਲੋਕ ਉਹਦੇ ਤੇ ਪੋਸਟ ਪਾਉਂਦੇ ਆ, ਤੁਸੀਂ ਉਹਦੇ ਸੰਬੰਧ ਦੇ ਵਿੱਚ ਜਿਹੜਾ ਆ ਉਹਦੇ ਸੀਈਓ ਨੂੰ ਰਿਸਪੌਂਸੀਬਲ ਨਹੀਂ ਕਰ ਸਕਦੇ ਹੈਗੇ। ਇਹ ਇੱਕ ਤਰ੍ਹਾਂ ਜੇ ਕੋਈ ਅਬਿਊਜ਼ ਕਰਦਾ ਆ ਪਲੇਟਫਾਰਮ ਨੂੰ, ਇਹ ਉਹਨਾਂ ਨੇ ਦੱਸਿਆ ਹੈਗਾ। ਕ੍ਰੈਮਲਨ ਦੇ ਵਿੱਚ ਜਦੋਂ ਪੱਤਰਕਾਰਾਂ ਨੇ ਉੱਥੇ ਦੇ ਜਿਹੜੇ ਡਿਮਿਟਰੀ ਪੈਸਕੋਵ ਆ ਸਪੋਕਸ ਪਰਸਨ, ਉਹਨਾਂ ਨੂੰ ਪੁੱਛਿਆ ਤੇ ਉਹਨਾਂ ਨੇ ਕਿਹਾ ਵੀ ਹਜੇ ਸਾਨੂੰ ਪਤਾ ਨਹੀਂ ਵੀ ਕਿਹੜੇ ਚਾਰजेस ਜਿਹੜੇ ਪੈਲਵਿਕ ਦੇ ਉੱਤੇ ਲਾਏ ਗਏ ਹੈਗੇ ਆ। ਰਸ਼ੀਅਨ ਐਮਬੈਸੀ ਜੋ ਪੈਰਿਸ ਦੇ ਵਿੱਚ ਹੈਗੀ ਆ, ਉਹਨਾਂ ਨੇ ਕਿਸੇ ਤਰ੍ਹਾਂ ਦਾ ਵੀ ਕੋਆਪਰੇਸ਼ਨ ਕਰਨ ਦੀ ਜਿਹੜੀ ਗੱਲਬਾਤ ਉਹ ਤੋਂ ਨਾ ਕਰ ਦਿੱਤੀ ਹੈਗੀ ਆ। ਜਿਸ ਤਰ੍ਹਾਂ ਮੈਂ ਪਹਿਲਾਂ ਹੀ ਦੱਸਿਆ ਸੀ ਵੀ ਪੈਲਵਿਕ ਇਹ ਈਵਨ ਦੋ ਬੋਰਨ ਰਸ਼ੀਆ ਦੇ ਵਿੱਚ ਆ, 2014 'ਚ ਇਹ ਰਸ਼ੀਆ ਨੂੰ ਛੱਡ ਕੇ ਚਲਾ ਗਿਆ ਸੀ ਕਿਉਂਕਿ ਰਸ਼ੀਆ ਦੀ ਸਰਕਾਰ ਵੱਲੋਂ
ਪੁਟਿਨ ਦੀ ਸਰਕਾਰ ਵੱਲੋਂ ਪ੍ਰੈਸ਼ਰ ਪਾਇਆ ਗਿਆ ਸੀ ਵੀ ਜਿਹੜੇ ਆਪੋਜੀਸ਼ਨ ਆ ਉਹਨਾਂ ਦੇ ਜਿਹੜੇ ਅਕਾਊਂਟਸ ਆ ਉਹਨਾਂ ਨੂੰ ਜਿਹੜਾ ਸਪਰੈਸ ਕੀਤਾ ਜਾਵੇ। ਇਹ ਇਨਕ੍ਰਿਪਟਡ ਐਪਲੀਕੇਸ਼ਨ ਆ ਜਿਹਦੇ ਕੋਲ 1 ਬਿਲੀਅਨ ਤੋਂ ਵੱਧ ਯੂਜ਼ਰਸ ਹੈਗੇ ਆ। ਇਹਦਾ ਇਨਫਲੂਐਂਸ ਉਸ ਏਰੀਏ 'ਚ ਬਹੁਤ ਜ਼ਿਆਦਾ ਹੈ ਟੈਲੀਗ੍ਰਾਮ ਦਾ। ਰਸ਼ੀਆ, ਯੂਕਰੇਨ ਤੇ ਹੋਰ ਬਹੁਤ ਸਾਰੀਆਂ ਰਿਪਬਲਿਕਸ ਜਿਹੜੀਆਂ ਸਾਬਕਾ ਸੋਵੀਅਤ ਯੂਨੀਅਨ ਦੀਆਂ ਹੈਗੀਆਂ। ਸੋਵੀਅਤ ਲੈਨਿਨਗ੍ਰਾਡ 'ਚ ਬੋਰਨ ਹੋਇਆ ਤੇ ਗ੍ਰੈਜੂਏਟ ਸੇਂਟ ਪੀਟਰਸਬਰਗ ਸਟੇਟ ਯੂਨੀਵਰਸਿਟੀ 'ਚੋਂ ਹੋਇਆ ਤੇ ਆਪਣੇ ਉਹਦੇ ਵਿਊਜ਼ ਆਪਣੇ ਆਪ ਨੂੰ ਲਿਬਰਟੇਰੀਅਨ ਸਮਝਦਾ ਹੈਗਾ ਆ। ਫਰਾਂਸ ਦਾ ਪਾਸਪੋਰਟ ਉਹਨੇ 2021 ਦੇ ਵਿੱਚ ਲਿਆ। ਸਪੈਸ਼ਲ ਪ੍ਰੋਸੀਜਰ ਹੁੰਦਾ ਹਾਈ ਪ੍ਰੋਫਾਈਲ ਫੋਰਨਰਸ ਦੇ ਲਈ, ਜਿਨ੍ਹਾਂ ਨੂੰ ਐਗਜ਼ੈਂਪਟ ਕੀਤਾ ਜਾਂਦਾ ਹੈਗਾ। ਹੋਰ ਜਿਹੜੀਆਂ ਲੀਗਲ ਰਿਕੁਆਇਰਮੈਂਟਸ ਹੁੰਦੀਆਂ ਹੈਗੀਆਂ। ਇਸ ਤੋਂ ਬਿਨਾਂ ਉਹ ਯੂਨਾਈਟਿਡ ਅਰਬ ਐਮਿਰੇਟਸ ਦਾ ਵੀ ਜਿਹੜਾ ਸਿਟੀਜ਼ਨ ਹੈਗਾ ਆ। ਈਵਨ ਇਵਾਨ ਸਪੀਗਲ ਜਿਹੜੇ ਫਾਊਂਡਰ ਸਨੈਪ ਦੇ ਹੈਗੇ ਆ, ਸਨੈਪਚੈਟ ਐਪ ਦੇ ਮੇਕਰ ਹੈਗੇ ਆ, ਉਹਨਾਂ ਨੇ ਵੀ ਫਰਾਂਸ ਦੀ ਸਿਟੀਜ਼ਨਸ਼ਿਪ 2018 'ਚ ਸੇਮ ਪ੍ਰੋਗਰਾਮ ਦੇ ਅੰਡਰ ਲਈ ਸੀ। ਸਨੈਪ ਨੇ ਇਸ ਸੰਬੰਧ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਸਟੇਟਮੈਂਟ ਆ ਉਹ ਜਾਰੀ ਨਹੀਂ ਕੀਤੀ ਹੈ।